ਯਾ ਵੇ ਮੇਰੇ ਮੌਲਾ ਤੇਰਾ ਸ਼ੁਕਰ ਆ। ਹਾਏ ਹਾਏ ਈਦ ਦਾ ਦਿਹਾੜਾ ਵੀ ਲੰਘ ਚੱਲਾ। ਓਏ ਕੁੜੀਏ ਇਹ ਕਾਕੀ ਕੋ ਹਾਂਡੀ ਹੁੰਡੀ ਪਕਾ ਲਵੋ। ਜਦੋਂ ਦਾ ਬੇਚੈਨ ਹੋ ਗਏ। ਕੌਣ ਬੇਚੈਨ ਹੋ ਗਿਆ? ਓਏ ਓਏ ਇਧਰ ਆ, ਓਏ ਓਏ ਇਧਰ ਆ। ਹਾਂ ਬੁੜਿਆ ਕਿੱਧਰ ਬੇਚੈਨ ਹੋ ਗਿਆ ਤੂੰ? ਇਹ ਕੱਪੜੇ ਲਾ ਇੱਧਰ ਅੱਗੇ ਆ। ਓਏ ਅੱਗੇ ਸਾਹਮਣੇ ਮਾਰੇ ਤੇ ਆ। ਕੀ ਆ? ਹਾਂਜੀ ਕੀ ਬੇਚੈਨ ਹੋ ਗਿਆ? ਕਿੱਧਰੋਂ ਬੇਚੈਨ ਹੋ ਗਿਆ ਤੂੰ? ਓਏ ਈਦ ਵਾਲੇ ਦਿਨ ਬੇਚੈਨ ਹੋਇਆ ਫਿਰਦਾ ਤੂੰ। ਹੁਣ ਕੀ ਕਰਾਉਣਾ ਮੇਰੇ ਕੋਲੋਂ? ਇਹ ਕੱਪੜੇ ਲਾ, ਮੇਰਾ ਪੁੱਤ ਬਾਹੂ ਬੋੜਾ ਕੱਢ ਤੇ ਧੋਤੀ ਧੂਤੀ ਲਾ ਤੇ ਚੱਲ ਮੇਰਾ ਪੁੱਤ ਡੰਗਰਾਂ ਨੂੰ ਆ ਪੱਠੇ ਪੁੱਠੇ ਪਾ ਚੱਲ। ਅੱਛਾ ਵਰੇ ਦਿਨ ਵੀ ਅਸੀਂ ਪੱਠੇ ਪਾਉਣੇ ਆ। ਅੱਛਾ ਬੜੇ ਦਿਨ ਦੇ ਭੁੱਖੇ ਮਰ ਜਾਣੇ ਡੰਗਰ ਸਾਰੇ। ਐ ਛੱਡ ਦਈਏ। ਇੱਕ ਦਿਨ ਤੁਸੀਂ ਆਪ ਕਰ ਲੋਗੇ ਤੇ ਕੀ ਹੋ ਗਿਆ? ਓਏ ਮੈਨੂੰ ਕਹਿ ਰਿਹਾ, ਉਹ ਪਿਓ ਨੂੰ ਕਹਿੰਦੇ ਆ ਤੂੰ? ਉਹ ਪਿਓ ਨੂੰ ਈਦ ਵਾਲੇ ਦਿਨ ਕਹਿੰਦੇ ਕੰਮ ਕਰ। ਬਸ ਸਾਡਾ ਪ੍ਰੋਗਰਾਮ ਬਣਿਆ ਯਾਰ ਬਾਹਰ ਜਾਣ ਦਾ ਮੁੰਡਿਆਂ ਦੇ ਨਾਲ। ਤੇਰਾ ਉਹ ਕਿਹੜੇ ਮੁੰਡੇ ਜਿਹੜੇ ਤਿਰਨਾ ਫਿਰਦੇ ਆ? ਹੈਗੇ ਉਹ ਮੈਨੂੰ ਮੁੰਡੇ ਦਿਖਾ ਦੇ। ਹੈਗੇ ਆ। ਚੱਲ ਉੱਥੇ ਮੇਰਾ ਪੁੱਤ ਕੱਪੜੇ ਬਦਲ ਤੇ ਕੰਮ ਕਰ। ਉਹ ਕੁੜੀ ਨੂੰ ਨਾ ਲਿਆ ਕੇ ਦੇ ਕੋਈ ਸਬਜ਼ੀ ਸੁਬਜੀ, ਉਹ ਗੋਸ਼ਤ ਤੋਂ ਫੜ ਕੇ ਲਿਆ ਹੈ ਤੇ ਮੇਰਾ ਪੁੱਤ ਗੋਸ਼ਤ ਪਕਾਓ। ਤੇਰਾ ਕੋਈ ਨਹੀਂ ਪਿੰਡ 'ਚ ਵਾਕਫ, ਤੂੰ ਵੀ ਕਿਸੇ ਨੂੰ ਮਿਲ ਮੁਲ ਲੈ ਬਾਹਰ ਜਾ ਕੇ। ਉਹ ਪੁੱਤਰ ਮੈਂ ਹੁਣ ਵਡੇਰਾ ਹੋ ਗਿਆ, ਮੈਂ ਹੁਣ ਮੇਰੇ ਕੋਲ ਟੁਰ ਨਹੀਂ ਹੁੰਦਾ। ਬੋਲ ਹੁੰਦਾ। ਇਹ ਹੁਣ ਤੂੰ ਚਾਹੁੰਦਾ ਮੈਂ ਬੋਲਣਾ ਹੀ ਬੰਦ ਕਰ ਦੇਵਾਂ? ਚੱਦਰ ਮੈਂ ਜਾਣਾ। ਉਹ ਚੱਦਰ ਕਿੱਥੇ ਜਾਣਾ? ਕੀ ਗੱਲ ਆ ਤੈਨੂੰ? ਉਹ ਕਿਸੇ ਹੋਰ ਨੂੰ ਕਹਦੇ ਮੈਂ ਨਹੀਂ ਚੋਣੀਆਂ ਮੱਝਾਂ ਮੁੱਝਾਂ। ਇਹ ਮੱਝਾਂ ਤੂੰ ਨਹੀਂ ਚੋਣੀਆਂ ਤੇ ਪੁੱਤ ਕਹਿੰਦੇ ਚੋਣੀਆਂ। ਬੰਦੇ ਨੇ ਕਿਹਾ ਅੱਜ ਤੂੰ ਆਪ ਚੋਲਾ, ਅੱਜ ਨਹੀਂ ਮੈਂ ਚੋਣੀਆਂ, ਮੇਰੇ ਕੱਪੜੇ ਖਰਾਬ ਹੋ ਜਾਣੇ। ਮੇਰੀ ਗੱਲ ਸੁਣ ਲੈ ਕਾਕਾ, ਆ ਦੋ ਕੰਮ ਕਰ ਜਾ, ਫਿਰ ਜਿੱਥੇ ਮਰਜ਼ੀ ਦਫਾ ਹੋ ਜੇ। ਆ ਧਾਰਾਂ ਕੱਢਣੀਆਂ ਤੇ ਪੱਠੇ ਪਾਉਣੇ ਆ ਤੇ ਦੂਸਰਾ ਕੁੜੀ ਨੂੰ ਹਾਂਡੀ ਲਿਆ ਕੇ ਦੇ। ਭੁੱਖ ਨਾਲ ਮੇਰੀ ਜਾਨ ਨਿਕਲੀ ਪਈ। ਇਹਦਾ 3 ਕੰਮ ਹੋ ਗਏ। ਤੈਨੂੰ ਕਿੱਦਾਂ ਹੋ ਗਿਆ? ਪੱਠੇ, ਧਾਰਾਂ ਤੇ ਹਾਂਡੀ। ਅੱਛਾ ਮੂੰਹ ਬੰਦ ਕਰ ਓਏ ਕੁੜੀਏ। ਇਹ ਕਾਕੀ ਹਾਂਜੀ ਅੱਬਾ ਜੀ। ਉਹ ਇੱਧਰ ਆ, ਕੀ ਕਰਨ ਡਈ ਅੰਦਰ ਤੂੰ? ਕੁਛ ਵੀ ਨਹੀਂ ਅੱਬਾ ਜੀ, ਮੈਂ ਬੈਠੀ ਸੀ। ਹੈ ਬੈਠੀ ਸੀ, ਮੈਂ ਕੀ ਕਰਨਾ ਉਹ ਸੀ? ਕਾਕੀ ਭੁੱਖ ਨਾਲ ਮੇਰੀ ਜਾਨ ਨਿਕਲ ਡਈ ਆ। ਉਹ ਸਵੇਰ ਦੀਆਂ ਪੀਣੀਆਂ ਖਾਧੀਆਂ ਆ। ਅੱਬਾ ਜੀ ਮੈਨੂੰ ਕੁਛ ਲਿਆ ਕੇ ਦੇਗਾ ਤੇ ਫੇਰ ਹੀ ਹੈ ਨਾ। ਆਹ ਗੱਲ ਤਾਂ ਤੇਰੀ ਵੀ ਸਹੀ ਆ। ਉਹ ਕਾਕਾ ਹਾਂਡੀ ਲਿਆ ਦੇ ਉਹਨੂੰ ਪਹਿਲੋਂ ਤੇ ਬਾਅਦ ਚ ਡੰਗਰਾਂ। ਕੀ ਗੱਲ ਆ ਪੁੱਤ, ਈਦ ਵਾਲੇ ਦਿਨ ਇੰਨੀ ਪਰੇਸ਼ਾਨ ਲੱਗਣ ਡਈ? ਕੀ ਆ? ਖੈਰ ਆ? ਪੱਠੇ ਤਾਂ ਅੱਬਾ ਜੀ ਖੈਰ ਹੀ ਹੈ, ਆਪਣਾ ਘਰ ਤੇ ਤੁਹਾਨੂੰ ਪਤਾ ਆਪਣਾ ਹੀ ਹੁੰਦਾ। ਓਏ ਆਪਣਾ ਤਾਂ ਇਹ ਵੀ ਤਾਂ ਤੇਰਾ ਆਪਣਾ ਘਰ ਹੀ ਆ ਪੁੱਤ। ਹਾਂਜੀ ਅੱਬਾ ਜੀ ਗੱਲ ਤੇ ਤੁਹਾਡੀ ਸਹੀ ਹੈ। ਉਹ ਨਾ ਨਾਸਰ ਦਾ ਫੋਨ ਆਇਆ ਸੀ ਮੈਨੂੰ ਅੱਛਾ ਤੇ ਕੀ ਕਹਿੰਦਾ ਸੀ? ਤੇ ਉਹ ਕਹਿੰਦਾ ਮੈਂ ਤੈਨੂੰ ਲੈਣ ਵਾਸਤੇ ਆਣ ਲੱਗਾ। ਤੇ ਅੱਬਾ ਜੀ ਮੈਂ ਨਹੀਂ ਜਾਣਾ, ਬੜਾ ਹੀ ਕੰਮ ਕਰਵਾਉਂਦੇ ਮੇਰੇ ਕੋਲੋਂ, ਮੈਂ ਨਹੀਂ ਜਾਣਾ ਉੱਥੇ। ਮੇਰੀ ਗੱਲ ਸੁਣ ਪੁੱਤ, ਤੂੰ ਹੁਣ ਕਹਿ ਗਿਆ ਡੀ ਆਪਣਾ ਘਰ ਆਪਣਾ ਹੀ ਹੁੰਦਾ। ਆ ਤੇਰਾ ਘਰ ਨਹੀਂ ਆ, ਤੇਰਾ ਘਰ ਉਹ ਹੀ ਆ ਤੇਰੇ ਸਹੁਰਿਆਂ ਦਾ। ਗੱਲ ਸੁਣ ਲੈ, ਈਦ ਦਾ ਦਿਹਾੜਾ ਵਾ, ਜੇ ਆਉਂਦਾ ਤਾਂ ਮੇਰੀ ਧੀ ਚੁੱਪ ਕਰਕੇ ਚੱਲ ਜਾਈ। ਪਰ ਅੱਬਾ ਜੀ ਮੈਂ ਨਹੀਂ ਜਾਣਾ, ਮੇਰੇ ਕੋਲ ਬਹੁਤ ਕੰਮ ਕਰਵਾਉਂਦੇ ਨੇ। ਸਾਰਾ ਦਿਨ ਮੋਬਾਈਲ ਵੇਖਦੀਆਂ ਰਹਿੰਦੀਆਂ ਨੇ ਤੇ ਮੈਂ ਉੱਥੇ ਸਵੇਰ ਦੀ ਰੋਟੀ, ਦੁਪਹਿਰ ਦੀ ਰੋਟੀ, ਸ਼ਾਮ ਦੀ ਰੋਟੀ। ਮੈਂ ਕੋਈ ਡੰਗਰ ਆ ਅੱਬਾ ਜੀ? ਮੈਂ ਇਨਸਾਨ ਨਹੀਂ ਹੈਗੀ? ਤੇ ਤੁਸੀਂ ਵੀ ਸੋਚ ਕੇ ਵਿਆਹਣਾ ਸੀ ਮੈਨੂੰ। ਓਏ ਅਸੀਂ ਤਾਂ ਪੁੱਤ ਸੋਚ ਕੇ ਹੀ ਵਿਆਹਿਆ ਸੀ। ਅਸੀਂ ਤਾਂ ਦੇਖਿਆ ਸੀ ਤੇ ਮੁੰਡਾ ਕੰਮ ਸ਼ਮ ਕਰਦਾ ਤੇ ਬਸ ਠੀਕ ਆ। ਉਹ ਧੀਆਂ ਮੇਰੀ ਗੱਲ ਸੁਣ ਲੈ ਕਾਕੀ, ਘਰਾਂ ਦੇ ਕੰਮ ਕਰਨੇ ਪੈਂਦੇ ਹੁੰਦੇ ਕੁੜੀਆਂ ਨੂੰ। ਅੱਬਾ ਜੀ ਉਹ ਵੀ ਦਿਹਾਤੀ ਜਿਹਾ ਹੈ, ਉਹਨੂੰ ਵੀ ਅਕਲ ਨਹੀਂ ਹੈਗੀ ਨਾ। ਭੈਣਾਂ ਦੇ ਪਿੱਛੇ ਤੇ ਮਾਂ ਦੇ ਪਿੱਛੇ ਲੱਗਾ ਹੁੰਦਾ। ਇਸੇ ਵਜ੍ਹਾ ਤੋਂ ਤਾਂ ਮੈਂ ਇੱਥੇ ਰੁੱਸ ਕੇ ਬੈਠੀ ਅੱਛਾ ਹਾਂ। ਜੇ ਆਏਗਾ ਨਾ ਤਾਂ ਮੈਂ ਉਹਨੂੰ ਸਮਝਾਵਾਂਗਾ ਤੇ ਮੇਰੀ ਧੀ ਜੀ ਆਵੇ ਨਾ ਤੇ ਉਹਦੇ ਨਾਲ ਚੱਲ ਜਾਈ। ਅੱਬਾ ਜੀ ਮੇਰਾ ਨਹੀਂ ਦਿਲ ਮੰਨਣ ਡਿਆ ਜਾਣ ਦਾ। ਇਹ ਗੁੜੀਏ ਤੂੰ ਵੀ ਆਪਣੇ ਭਰਾ ਵਾਂਗੂ ਸਿੱਧੀ ਆ ਨਾ। ਉਹ ਕੋਈ ਗੱਲ ਮੰਨਦਾ ਮੇਰੀ ਨਾ ਤੂੰ ਮੰਨਦੀ ਆ। ਅੱਬਾ ਜੀ ਲਾਲਾ ਮੇਰਾ ਜਿਹੜਾ ਨਾ ਉਹ ਬਿਲਕੁਲ ਸਹੀ ਕਰਦਾ ਜੋ ਵੀ ਕਰਦਾ, ਪਰ ਸੋਚ ਸਮਝ ਕੇ ਜੋ ਫੈਸਲਾ ਕਰੇਗਾ ਉਹਦੇ ਤੋਂ ਬਗੈਰ ਮੈਂ ਨਹੀਂ ਜਾਣਾ। ਅੱਛਾ ਜੀ, ਐਡਾ ਕਿਤੇ ਚੀਫ ਜਸਟਿਸ ਲੱਗਾ ਆਇਆ ਤੇਰੇ ਤੇ ਹੈ ਤੇ ਉਹਦਾ ਜੋ ਫੈਸਲਾ ਹੋਣਾ ਉਹੀ ਫੈਸਲਾ ਹੋਣਾ। ਮੈਂ ਦੇਖ ਲੈਣਾ। ਹਾਂ ਨਹੀਂ ਅੱਬਾ ਜੀ ਜੋ ਮੇਰਾ ਭਰਾ ਕਹੇਗਾ। ਮੇਰੇ ਹੁੰਦਿਆਂ ਕਿਹੜਾ ਕੋਈ ਫੈਸਲਾ ਕਰ ਸਕਦਾ? ਤੇਰੇ ਹੁੰਦਿਆਂ ਕੀ ਹੋ ਗਿਆ? ਹੁਣ ਕੀ ਹੋਇਆ ਘਰ 'ਚ? ਨਾਸਰ ਆਣ ਲੱਗਾ ਤੇ ਮੈਂ ਅੱਬਾ ਜੀ ਨੂੰ ਕਿਹਾ ਜੋ ਲਾਲਾ ਕਰੇਗਾ ਮੈਂ ਉਸ ਤਰ੍ਹਾਂ ਹੀ ਕਰਨਾ, ਮੈਂ ਨਹੀਂ ਉਹਦੇ ਨਾਲ ਜਾਣਾ। ਕਿਹੜਾ ਨਾਸਰ? ਨਾਸਰ ਇਸ ਘਰ ਦਾ ਜਵਾਈ। ਹੋਰ ਨਾਸਰ ਕਿਹੜਾ? ਦੱਸ ਮੈਨੂੰ। ਉਹ ਕਿ ਲੈਣਾ ਹੁਣ ਆਉਣਾ? ਲੈਣ ਆਣ ਲੱਗਾ ਮੈਨੂੰ, ਮੈਂ ਕਿ ਮੈਂ ਨਹੀਂ ਜਾਣਾ। ਦਿਨ ਦਿਹਾੜਾ ਹੈਗਾ ਤੇ ਹੁਣ ਅੱਜ ਮੈਂ ਨਾ ਜਾ ਕੇ ਰੋਟੀਆਂ ਪਕਾਵਾਂ ਪੂਰੇ ਖਾਨਦਾਨ ਦੀਆਂ, ਮੇਰੇ ਕੋਲ ਨਹੀਂ ਪੱਕਦੀਆਂ। ਤੇ ਨਹੀਂ ਜਾਣਾ? ਹਾਂ, ਜਦੋਂ ਮੈਂ ਨੇ ਨਹੀਂ ਕਹਿਤਾ ਨਹੀਂ ਤੂੰ ਕਦੋਂ ਨਹੀਂ ਜਾਣਾ? ਨਹੀਂ ਜਾਣਾ, ਨਹੀਂ ਜਾਣਾ। ਉਹਨੇ ਕਹਿਤਾ ਤੈਨੂੰ? ਉਹ ਬੁੜਿਆ ਤੂੰ ਇਹਦੀਆਂ ਦੋ ਰੋਟੀਆਂ ਦੁਖਦੀਆਂ। ਤੂੰ ਨਹੀਂ ਜਾਣਾ। ਉਹਨੇ ਤੈਨੂੰ ਕਹਿਤਾ ਤੈਨੂੰ ਹੈ? ਉਹਨੇ ਧਾਰਾ ਕੱਢਣ ਨਹੀਂ ਜਾਣਾ, ਨਾ ਪੱਠੇ ਪਾਉਣ ਜਾਣਾ, ਨਾ ਤੂੰ ਹਾਂਡੀ ਪਕਾਉਣ ਜਾਣਾ। ਉਹਨੇ ਕਹਿਤਾ ਨਹੀਂ ਜਾਣਾ। ਉਹ ਤੈਨੂੰ ਇਹਦੀਆਂ 2 ਰੋਟੀਆਂ ਦੁਖਦੀਆਂ ਵਾ, ਉਹਦਾ ਮੂੰਹ ਦੇਖਿਆ ਕਿੱਡਾ ਵੱਡਾ ਵਾ। ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ। ਓਏ ਪੁੱਤ ਕੁਛ ਵੀ ਆ, ਸਾਡਾ ਜਵਾਈ ਭਾਈ ਆ। ਤੇਰਾ ਹੀ ਹੋਊਗਾ। ਅੱਬਾ ਜੀ ਬਹੁਤ ਬਦਤਮੀਜ਼ ਹੈਗਾ, ਤੁਹਾਨੂੰ ਨਹੀਂ ਪਤਾ ਨਾ। ਉਹ ਉੱਥੇ ਮੈਂ ਬਦਤਮੀਜ਼ ਤਾਂ ਤੇ ਘਾਰਾ ਪਾ ਦਿੰਦਾ ਹੁੰਦੇ। ਕਿਹੜਾ ਬਦਤਮੀਜ਼ ਆ? ਉਹ ਯਾਰ ਅਕਲ ਨੂੰ ਹੈ ਨਹੀਂ ਹੈ। ਤੂੰ ਬੁੱਢਾ ਠੇਰਾ ਵਾ, ਤੈਨੂੰ ਨਹੀਂ ਪਤਾ ਬਾਹਰ ਕੀ ਦੁਨੀਆ ਕਰਦੀ ਹਾਂ, ਫਿਰਦੀ ਨਹੀਂ ਗੱਲ ਤਾਂ ਤੇਰੀ ਤੂੰ ਸੱਚੀ। ਟੈਨਸ਼ਨ ਨਾ ਲੈ। ਮੈਂ ਨਹੀਂ ਜਾਣਾ ਤੂੰ ਵੀਰੇ। ਨਹੀਂ ਜਾਣਾ? ਨਹੀਂ ਮੈਂ ਨਹੀਂ ਜਾਣਾ। ਅਸੀਂ ਨਹੀਂ ਜਾਣਾ, ਗੱਲ ਖਤਮ। ਜੱਲੇ ਸਦਕੇ ਜਾਵਾਂ ਓਏ। ਐ ਹੁੰਦੇ ਭਰਾ ਵੀਰੇ ਆ ਜਿਹੜੇ ਭੈਣਾਂ ਦੇ ਘਰ ਜਾੜਦੇ ਆ ਹੀ ਭਰਾ। ਐਵੇਂ ਸ਼ਕਲਾਂ ਕਾਲੀਆਂ ਨਹੀਂ ਹੁੰਦੀਆਂ। ਉਹ ਜਾਣ ਦੀ ਗੱਲ ਨਹੀਂ ਹੈਗੀ, ਤੂੰ ਦੱਸ ਨਹੀਂ ਜਾਣਾ? ਨਹੀਂ ਮੈਂ ਨਹੀਂ ਜਾਣਾ। ਬਸ ਅਸੀਂ ਨਹੀਂ ਜਾਣਾ, ਗੱਲ ਕੁਝ ਖਤਮ। ਪਕਾਉਣ ਲਈ ਲੈ ਕੇ ਸਾਨੂੰ ਭੁੱਖ ਲੱਗੀ, ਮੈਂ ਨਾ ਤੂੰ ਚੱਲ, ਮੈਂ ਪਕਾਉਣਾ। ਦੇਖਾਂਗੇ ਨਾਸਰ ਆਊਗਾ ਤੇ ਦੇਖੀ ਜਾਊਗੀ। ਵੇਖੀ ਜਾਏਗੀ, ਮੈਂ ਨਹੀਂ ਜਾਣਾ। ਜੇ ਉੱਥੇ ਤੂੰ ਤੋਰਨ ਵਾਲੀ ਗੱਲ ਕੀਤੀ ਨਾ, ਉਹਨਾਂ ਤਾਂ ਮੂੰਹ ਮਾਰੀ ਹੋਣੀ ਆ, ਤੇਰੇ ਨਾਲ ਲੈਦਾ ਹੋ ਜਾਣੀ ਆ। ਅੱਬਾ ਜੀ ਤੇਰੀ ਜ਼ਿੱਦ ਆ ਤੇ ਫਿਰ ਮੇਰੀ ਵੀ ਜ਼ਿੱਦ ਆ, ਮੈਂ ਨਹੀਂ ਜਾਣਾ। ਤੂੰ ਗੱਲ ਸੁਣ, ਤੂੰ ਨਹੀਂ ਨਾ ਜਾਣਾ? ਨਹੀਂ ਮੈਂ ਨਹੀਂ ਜਾਣਾ। ਅੱਬਾ ਜਦ ਅਸੀਂ ਜਾਣਾ ਹੀ ਨਹੀਂ, ਗੱਲ ਖਤਮ। ਤੂੰ ਕਾਹਤੋਂ ਰੌਲਾ ਪਾਉਣ ਡਿਆ ਵਾ? ਆਨੇ ਮੈਂ ਗੱਲ ਤਾਂ ਕਦੋਂ ਨਹੀਂ ਮੁੱਕੀ। ਇੱਥੇ ਟੇਕ ਕੇ ਬਹਿ ਜਾ, ਘਰ 'ਚ ਸਿਆਣਾ ਬਣ ਕੇ ਬਹਿ, ਕੋਈ ਨਵੇਂ ਫੈਸਲੇ ਨਾ ਮੈਂ ਤਾਂ ਪੁੱਤ ਕਿਹੜਾ ਉਲਟ ਬਾਜ਼ੀਆਂ ਲਾਉਣ ਡਿਆ।
ਮੈਂ ਬੈਠਾ ਹੀ ਆ। ਇਸ ਘਰ 'ਚ ਹੁਣ ਉਹੀ ਹੋਣਾ ਵਾ ਜੋ ਮੈਂ ਕਹਿਣਾ, ਤੂੰ ਨਹੀਂ ਨਾ ਜਾਣਾ। ਨਹੀਂ ਮੈਂ ਨਹੀਂ ਵੀਰੇ ਬਸ ਜਾਣਾ। ਅਸੀਂ ਨਹੀਂ ਜਾਣਾ, ਗੱਲ ਨਹੀਂ ਜਾਣਾ ਬਹਿ ਟੇਕ ਕੇ। ਅੱਛਾ ਉਹਨੂੰ ਕੀ ਪੁੱਛਦਾ ਤੇ ਨਹੀਂ ਜਾਣਾ ਤੇ ਤੂੰ ਉਹਨੂੰ ਕਾਹਨੂੰ ਪੁੱਛਦਾ? ਉਹਦੀ ਰਜ਼ਾਮੰਦੀ ਆ, ਹਾਂ, ਜੋ ਉਹ ਕਹੂਗੀ ਉਹ ਹੋਣਾ। ਬਾਜੀ ਤੁਸੀਂ ਉਹਨੂੰ ਵੀ ਸਮਝਾਓ ਨਾ, ਜਾਹਲ ਜਿਹਾ ਬੰਦਾ ਮੇਰੇ ਪੇਸ਼ ਪਾ ਤੂੰ ਦਿੱਤਾ। ਬਣਾ ਮਸਾਲੇ, ਮੈਂ ਆਇਆ ਸਬਜ਼ੀ ਲੈ ਕੇ। ਜਾਲ ਜਿਹਾ ਬੰਦਾ ਤੂੰ, ਇਹ ਤਾਂ ਬੜੀਆਂ ਦਰਖਾਸਤਾਂ ਲਿਖਦੀ ਆ। ਕਲਾਈ ਕੋਈ ਨਾ, ਮੈਂ ਤੈਨੂੰ ਦੱਸਾਂ। ਹੈ ਉਹ ਜਲਦੀ ਆ ਮੁੰਡਿਆ, ਗੋਸ਼ਤ ਲੈ ਕੇ ਜਲਦੀ ਆ। ਕੀ ਹੋਇਆ? ਉਹ ਮੁੰਡਾ ਆ ਰਿਹਾ ਵਾ, ਕਿਹੜਾ ਮੁੰਡਾ? ਉਹ ਜਵਾਈ ਆਪਣਾ ਆ ਰਿਹਾ। ਆ ਮੈਨੂੰ ਤਦੇ ਖਿਲਾਉਣ ਡਿਆ ਸੀ, ਜਾ ਕੇ ਗੋਸ਼ਤ ਲੈ ਆ। ਆ ਤੇ ਹੋਰ ਕਿਹਨੂੰ ਖਿਲਾਉਣਾ ਸੀ? ਉਹਦੇ ਲਈ ਹਾਂ ਹੁਣ ਤਾਂ ਨਹੀਂ ਜਾਣਾ ਮੈਂ। ਓਏ ਉਹ ਮੇਰੇ ਕੋ ਚਿੱਟੇ ਝੱਟ ਦਾ ਖਿਆਲ ਕਰ ਲਓ। ਉਹ ਰੱਬ ਦਾ ਵਾਸਤਾ, ਉਹ ਤੁਹਾਡੀ ਮਿਹਰਬਾਨੀ ਹੈ ਪੁੱਤ। ਆ ਦੇਖ ਉਹ ਮੇਰੇ ਸਿਰ 'ਚ ਜੁੱਤੀਆਂ ਨਾ ਮਰਵਾਈਏ ਕੀ ਹੈ ਬਾਜੀ, ਤੁਸੀਂ ਰੋਲਾ ਪਾ ਕੇ ਬਹਿ ਗਏ ਹੋ, ਮੁੰਡੇ ਨੇ ਆਣਾ ਮੁੰਡੇ ਨੇ ਆਣਾ। ਤੁਸੀਂ ਸਾਡੇ ਇੱਜ਼ਤ ਦਾ ਖਿਆਲ ਨਹੀਂ ਕਰਦੇ। ਅੱਛਾ ਸਾਡਾ ਨਹੀਂ ਤੁਹਾਨੂੰ ਖਿਆਲ ਤੇ ਤੁਹਾਨੂੰ ਜਵਾਈ ਦਾ ਖਿਆਲ ਹੈ। ਇਹਦਾ ਮਤਲਬ ਤੁਹਾਡੇ ਦੋਵਾਂ ਭੈਣਾਂ ਭਰਾਵਾਂ ਦੀ ਇੱਕੋ ਹੀ ਗੱਲ ਆ। ਅੱਬਾ ਜੀ ਤੁਸੀਂ ਇੰਨੀ ਖਾਵਾ ਪਾ ਲਈ ਦਿਨ ਦਿਹਾੜ, ਈਦ ਦਾ ਦਿਨ ਹੈ। ਲੈ ਤੇ ਠੀਕ ਆ, ਤੁਸੀਂ ਆਪਣੀ ਮਰਜ਼ੀ ਕਰੋ। ਆ ਲਿਆ ਬੜਾ 10 ਮਿੰਟ ਬੜਾ ਕਾਦੇ? ਮੈਂ ਲੈ ਕੇ ਆਉਣਾ ਗੋਸ਼ਤ, ਮੈਂ ਇਹ ਲਿਆਉਣਾ। ਤੂੰ ਕੁਛ ਨਹੀਂ ਲਿਆਣਾ, ਅਸੀਂ ਪੀਜ਼ਾ ਮੰਗਾ ਕੇ ਖਾ ਲਾਂਗੇ। ਅਸੀਂ ਸਾਡੇ ਕੋਲ ਨਹੀਂ ਪੱਕਦੀਆਂ ਉਹਦੇ ਵਿੱਚ ਰੋਟੀਆਂ। ਜਿਹਨੇ ਪਕਾਉਣਾ ਵਾ ਅੱਬਾ ਉਹ ਜੀ ਜੋ ਕਹਿਣ ਤੁਸੀਂ ਡਈ। ਖਾਣਾ ਨਾ ਮੈਂ ਤੁਹਾਨੂੰ ਬਣਾ ਦਾਂਗੀ। ਮੈਂ ਉਹਦੇ ਵਾਸਤੇ ਕੋਈ ਨਹੀਂ ਰੋਟੀ ਪਕਾਣੀ। ਤੁਸੀਂ ਭਾਈ ਕੁਛ ਨਹੀਂ ਕਰਨਾ, ਮੈਂ ਲਿਆ ਕੇ ਆਉਣਾ ਗੋਸ਼ਤ। ਮੇਰਾ ਮੈਂ ਜਵਾਈ ਜਾਂ ਕਾਤੋਂ ਘਰ 'ਚ ਚਾਬੀ ਵਾਲਾ ਖਿਲਾਉਣਾ ਬੰਦਾ ਰਹਿੰਦਾ। ਮੈਂ ਲੈ ਕੇ ਆਉਣਾ। ਅੱਬਾ ਜੀ ਪਕਾਣਾ ਤੇ ਮੈਂ ਔਰ ਗੱਲ ਤਾਂ ਸੁਣ ਬੁੜਿਆ, ਤੁਸੀਂ ਜੋ ਮਰਜ਼ੀ ਕਰੋ, ਬਸ ਤੁਹਾਨੂੰ ਮੈਂ ਕਹਿਤਾ। ਤੈਨੂੰ ਮੈਂ ਕਹਿੰਦਾ ਇੱਕ ਮਿੰਟ ਗੱਲ ਸੁਣ ਕੇ ਜਾਈ ਮੇਰੀ। ਮੈਂ ਤੈਨੂੰ ਕਹਿਤਾ ਮੈਂ ਚੱਲਾਂ, ਮੈਂ ਗੋਸ਼ਤ ਲੈ ਕੇ ਆਉਣਾ। ਚੰਗਾ ਰੋਲਾ ਪਾ ਕੇ ਬਹਿ ਗਿਆ। ਮੈਂ ਨਹੀਂ ਪਕਾਣਾ। ਮੈਂ ਆ ਬੈਠਾ, ਆ ਹਾਂ ਲਵੇ। ਨਹੀਂ ਮੈਂ ਪਕਾਣਾ ਹੀ ਨਹੀਂ। ਅਸੀਂ ਪੀਜ਼ਾ ਮੰਗਾ ਕੇ ਖਾ ਲਾਂਗੇ ਭੈਣ ਭਰਾ। ਮੈਂ ਆ ਬੈਠਾ, ਹਾਂ। ਦੇਖੂਗਾ ਕਿਹੜਾ ਤੈਨੂੰ ਲੈਣ ਆਉਂਦਾ। ਫੋਨ ਕਰੀ ਜਾਂਦਾ, ਮੈਂ ਵੀ ਨਹੀਂ ਹੁਣ ਚੁੱਕਣ ਡਈ। ਤੂੰ ਫੋਨ ਬੰਦ ਕਰ ਦੇ। ਬੰਦ ਹੀ ਹੈ। ਚਲੋ ਗੋਸ਼ਤ ਦਾ ਆ ਗਿਆ ਨਾ, ਨਹੀਂ ਪਕਾਉਣ ਕੇ ਮੈਂ ਦੇਖ ਲਾਂਗਾ। ਉਹ ਕਿਹੜਾ ਬਈ? ਇਹ ਗੁੜੀਏ ਹਾਂਜੀ ਆ ਦੇਖ ਬਾਹਰ ਕੌਣ ਆ? ਓਏ ਆਉਂਦਾ ਮਿੰਟ ਭਾਈ, ਨਾ। ਆਉਂਦਾ। ਇੱਕ ਮਿੰਟ ਠਹਿਰ ਜਾ। 1 ਮਿੰਟ। ਐਡਾ ਕੌਣ ਕਾਲਾ ਆ ਤੂੰ। ਗਿਆ? ਆ ਸਵੇਰ ਦਾ ਤਾਂ ਮੰਗਣ ਵਾਲਿਆਂ ਨੇ ਸਾਡਾ ਨਾ ਜੀਣਾ ਹਰਾਮ ਅੱਬਾ ਜੀ ਕੀਤਾ ਦੇ ਹੈ। ਦਿੱਤਾ ਸੀ ਮੈਂ ਪੈਸੇ। ਆ ਕੋਈ ਨਹੀਂ, ਖੈਰ ਅੱਲਾ ਵਾਰ। ਅਸਲਾਮ ਅਲੈਕੁਮ। ਓਏ ਆਓ ਜੀ, ਆਓ। ਕੀ ਹਾਲ ਹੈ ਪੁੱਤ? ਈਦ ਮੁਬਾਰਕ। ਅੱਲਾ ਖੈਰ, ਖੈਰ ਮੁਬਾਰਕ, ਖੈਰ ਮੁਬਾਰਕ। ਹੋਰ ਸੁਣਾ? ਹਾਂਜੀ ਠੀਕ, ਤੁਸੀਂ ਸੁਣਾਓ। ਖੈਰ ਖੈਰ ਖੈਰ। ਹਾਏ, ਬੜੀ ਦੇਰ ਲੇਟ ਹੋ ਗਿਆ। ਤੇਰਾ ਫੋਨ ਤਾਂ ਕਦੋਂ ਦਾ ਹੀ ਆਇਆ ਸੀ? ਉਹ ਬਸ ਰਸਤੇ 'ਚ ਗੱਡੀ ਦੇ ਵਿੱਚ ਆਉਣਾ ਜਾਣ ਦਾ ਜ਼ਰਾ। ਅੱਛਾ 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 ਅੱਛਾ, ਹੋ ਜਾਂਦਾ। ਈਦ ਦਾ ਦਿਨ ਛੁੱਟੀ ਲੋਕੀ ਕਰਦੇ ਆ, ਗੱਡੀਆਂ ਲੇਟ ਲੂਟ ਹੋ ਜਾਂਦੀਆਂ। ਉਹ ਬੇਬੇ ਕਹਿ ਰਹੀ ਸੀ ਵੀ ਬਰੇ ਦਾ ਦੇਣਾ ਉਹਨੂੰ ਘਰ ਲੈ ਆ ਜਾ ਕੇ। ਚੱਲ ਪੁੱਤ ਛੱਡ ਗੁੱਸੇ ਨੂੰ। ਚੰਗਾ ਕੀਤਾ, ਚੰਗਾ ਕੀਤਾ ਤੂੰ ਲੈਣ ਆ ਗਿਆ। ਹਾਂ, ਅੱਛਾ ਖਾਣਾ ਪੀਣਾ ਕੀ ਆ? ਖਾਣਾ ਪੀਣਾ ਕੁਛ ਨਹੀਂ, ਬਸ ਉਹ ਮੈਂ ਜਾਣਾ ਵਾ ਅੱਗੇ ਉਹ ਕੰਮ ਕਿਤੇ। ਇਹ ਗੁੜੀਆ ਆ ਲੱਸੀ ਲਿਆ ਮੁੰਡੇ ਵਾਸਤੇ। ਤੇ ਉਹ ਕਿਤੇ ਉਹਦੇ ਬੂਹਾ ਖੋਲ ਕੇ ਤੇ ਫੌਰੀ ਅੰਦਰ ਚਲ ਗਈ। ਉਹਨੇ ਤੇ ਸਲਾਮ ਦੁਆ ਹਾਂਜੀ, ਵੀ ਭਾਜੀ। ਕੀਤਾ। ਬਾਈ ਏਦਾਂ ਹੀ ਆ। ਕਾਕੀ ਕੋਈ ਲੱਸੀ ਪਾਣੀ ਕੋ ਲੈ ਕੇ ਆ, ਕੋਈ ਮੁੰਡਾ ਆਇਆ। ਕਿਹੜਾ ਮੁੰਡਾ ਅੱਬਾ ਜੀ? ਓਏ ਆ ਮੁੰਡਾ ਆ, ਭੇਡੂ ਬੰਨਿਆ ਆ ਪੁੱਤ। ਇਹ ਮੁੰਡਾ ਆ ਦੇਖੋ ਕੌਣ ਆ। ਤੁਹਾਡੇ ਨਾਲ ਬਹੁਤੀ ਉਮਰ ਲੱਗਦੀ ਹੈ। ਮੇਰੇ ਨਾਲ ਬਹੁਤੀ ਉਮਰ ਲੱਗਦੀ ਆ। ਉਹ ਕਾਕੀ ਬਹੁਤੀਆਂ ਗੱਲਾਂ ਨਹੀਂ ਕਰਦੀਆਂ। ਉਹ ਤੇਰਾ ਮਜਾਜੀ ਖੁਦਾ ਆ। ਹਾਂ ਪਾਲਾ ਕੱਪੜੇ ਫਿਰ ਚਲੀਏ। ਕੱਪੜੇ ਪਾਏ ਨੇ ਮੈਂ, ਕਿਉਂ ਜਾਵਾਂ? ਕਿਤੇ ਨਾ ਆਵਾਜ਼ ਘਟਾਲੀ ਦੀ ਹੁੰਦੀ। ਬਜ਼ੁਰਗਾਂ ਦਾ ਕੀ ਕੋਈ ਖਿਆਲ ਕਰ ਲਾ। ਅੱਬਾ ਘਰ ਜੀ ਵੀ ਤੂੰ ਇਦਾਂ ਹੀ ਬੋਲਣ ਲੱਗ ਜਾਨੀ ਤੇ ਯਾਰ। ਮੈਂ ਇੱਥੇ ਵੀ ਗਲੀ 'ਚ ਨਹੀਂ ਬੈਠੀ ਆ, ਆਪਣੇ ਘਰ ਹੀ ਬੈਠੀ ਆ। ਉਹ ਕਾਕਾ ਜਿਹੜੀ ਵੀ ਗੱਲਬਾਤ ਮੇਰੇ ਪੁੱਤ ਆਪਣੇ ਘਰ ਜਾ ਕੇ ਕਰੀਏ। ਮੈਂ ਨਹੀਂ ਜਾਣਾ ਅੱਬਾ ਜੀ। ਉਹ ਤੂੰ ਕਿਉਂ ਨਹੀਂ ਜਾਣਾ? ਤੇਰਾ ਮਾਲ ਆਉਣਾ ਇੱਥੇ, ਤੂੰ ਨਹੀਂ ਅੱਬਾ ਜਾਣਾ। ਜਦੋਂ ਤੱਕ ਮੇਰਾ ਵੀਰਾ ਨਾ ਕੋਈ ਫੈਸਲਾ ਲਏਗਾ ਮੈਂ ਨਹੀਂ ਜਾਣਾ। ਓਏ ਮੇਰੀ ਗੱਲ ਸੁਣ ਲੈ ਕੁੜੀਏ, ਮੇਰੀ ਪੁੱਤ ਤੂੰ ਵੀ ਗੱਲ ਸੁਣ। ਤੂੰ ਵੀ ਜਰਾ ਤੇਰੀਆਂ ਭੈਣਾਂ ਮਾਸ਼ਾਅੱਲਾ ਉਹ ਸ਼ਾਦੀशुदा ਉਹਨਾਂ ਨੂੰ ਕਰ, ਉਹਨਾਂ ਨੇ ਵਿਆਹ ਕਰ। ਉਹ ਪੁੱਤ ਜੋ ਅੱਧਾ ਕੰਮ ਉਹ ਕਰਨ, ਅੱਧਾ ਇਹ ਕਰੇ। ਇਹ ਮੇਰੀ ਧੀ ਆ, ਉਹ ਕੱਲੀ ਸਾਰਿਆਂ ਦਾ ਕੰਮ ਕਰਦੀ ਆ। ਉਹ ਕੁੜੀਆਂ ਨੂੰ ਚਾਹੀਦਾ ਨਾਲ ਇਹਦੇ ਹੱਥ ਵੰਡਾਉਣ। ਉਹ ਵਡਾਉਂਦੀਆਂ ਜੀ, ਬਸ ਇਹਨੇ ਐਵੇਂ ਮੋੜ ਬਣਾਈ ਫਿਰਦਾ। ਅੰਮੀ ਨੇ ਕੋਈ ਤਨ ਸਿੱਧਾ ਨਹੀਂ ਪਾਉਂਦੀ। ਉਹ ਵੀ ਕਿੱਦਾਂ ਪਾਵੇ ਤਨ ਸਿੱਧਾ ਸਿੱਧਾ? ਕਿਉਂ ਆਏ ਮੈਨੂੰ? ਜੇ ਸਿੱਧਾ ਨਹੀਂ ਪਾਉਂਦੇ ਤੇ ਨਾ ਤੇ ਫਿਰ ਲੈ ਕੇ ਜਾਓ ਫਿਰ ਮੈਨੂੰ। ਨਾ ਨਾ ਹਾਂ। ਲੈ ਕੇ ਜੋ ਆ ਗੱਲਾਂ ਮੈਂ ਲੜਾਈ ਜਾਣਾ ਵਾਲੀਆਂ ਵਾ। ਬਰੇ ਦਿਨਾਂ ਤੋਂ ਉੱਠ ਚੱਲ ਘਰ ਚੱਲ ਮੈਂ ਗਏ। ਨਹੀਂ ਜਾਣਾ। ਉਹ ਜਿਹੜਾ ਜਾਣਾ ਨਹੀਂ ਉਹ ਪੁੱਤ ਧੀ ਕਹਿੰਦੇ ਨਾ ਮੈਂ ਨਹੀਂ ਜਾਣਾ, ਹਾਂ। ਇਹ ਸਮਝ ਲੈ ਤੁਹਾਡੇ ਉੱਤੇ ਕੋਈ ਨੁਕਸ ਹੈਗਾ। ਉਹ ਤੁਸੀਂ ਸਾਰਾ ਨੁਕਸ ਹੈਗਾ। ਆਪਣੇ ਮਾਵਾ ਗੱਲ ਗਲਤ ਕਰਨ ਦੇ ਹੋ। ਉਹ ਪੁੱਤ ਮੈਂ ਕੋਈ ਧੀ ਸੁੱਟੀ ਨਹੀਂ ਹੈਗੀ ਲੈ ਛੁੱਟੀ ਨਹੀਂ ਹੈਗੀ ਤੇ ਅਸੀਂ ਉਹ ਸੁੱਟਦੀ ਆ ਜਿਹੜੀਆਂ ਹਾਂ। ਸਾਡੀਆਂ ਵਾ। ਤੇ ਤੁਹਾਡੇ ਕੋਲ ਮੁੱਲ ਨਹੀਂ ਰੱਖਿਆ ਸੀ ਇਹਦਾ। ਤੁਸੀਂ ਲਾਡ ਨਾਲ ਰੱਖਿਆ, ਮੈਂ ਵੀ ਆਪਣੇ ਪਿਓ ਦੀ ਲਾਡਲੀ ਹਾਂ। ਹਾਂ ਤੁਹਾਡੀ ਗੱਲ ਏਦਾਂ ਕਿਤੇ ਤੁਸੀਂ ਤੁਹਾਡੀ ਗੱਲ ਮੱਦੇ ਨਜ਼ਰ ਰੱਖਦੇ ਆ। ਤੁਸੀਂ ਬਜ਼ੁਰਗੋ, ਸਾਡੇ ਬਜ਼ੁਰਗੋ, ਲੇਕਿਨ ਇਹਨੂੰ ਕਹ ਹੁਣ ਗੱਲ ਗੁੱਸੇ ਵਾਲੀ ਛੱਡੇ ਪਰੇ। ਤੁਹਾਡੀਆਂ ਤੇ ਚਾਰ ਨੇ ਤੇ ਮੈਂ ਕੱਲੀ ਧੀ ਆਪਣੇ ਪਿਓ ਦੀ। ਓਏ ਅੱਛਾ ਪੁੱਤ, ਅੱਛਾ ਤੇ ਹੌਸਲਾ ਕਰ। ਮੈਂ ਚਾਰ ਕੱਪੜੇ ਪਾ ਛਾਪੜ ਝੁੱਟ ਨਹੀਂ ਕੇ। ਮੈਂ ਅੱਬਾ ਜੀ ਤੁਸੀਂ ਸਮਝਾ ਲਓ ਇਹਨੂੰ, ਮੈਂ ਨਹੀਂ ਜਾਣਾ। ਆਉਣ ਵਾਲਾ ਮੇਰਾ ਵੀਰਾ ਤੁਹਾਨੂੰ ਦੱਸਦਾ ਉਹ ਤੇਰੀ ਮਿਹਰਬਾਨੀ ਪੁੱਤਰਾ। ਓਏ ਮੈਂ ਬੈਠਾ, ਮੇਰਾ ਕੋਈ ਹੱਕ ਕਰ। ਉਹ ਮੈਂ ਮੈਂ ਨਹੀਂ ਤੂੰ ਬੈਠਾ, ਕਿਤੇ ਉਹ ਨਹੀਂ ਤੁਹਾਡਾ ਹਜ਼ਾਰ ਮੈਂ ਕਰਨ ਸਮਝਾਉਣ ਡਿਆ ਪੁੱਤ। ਤੁਸੀਂ ਇੰਨੀ ਵਾਰੀ ਕਹਤਾ ਵੀ ਚੱਲ ਜਾ ਉੱਠ ਜਾ। ਮੈਂ ਸਮਝਾਉਣ ਡਿਆ, ਮੈਂ ਤੇਰੇ ਸਾਹਮਣੇ ਸਮਝਾਉਣ ਡਿਆ। ਮੈਂ ਤੈਨੂੰ ਵੀ ਪੁੱਤ ਕਹਿਣਾ ਆਪਣੇ ਘਰ 'ਚ ਵੀ ਕੰਟਰੋਲ ਕਰ। ਅੱਬਾ ਜੀ ਹੁਣ ਟਾਈਮ ਲੰਘ ਗਿਆ, ਸ਼ੋਪਿੰਗ ਆ ਸਾਰਾ ਕੁਝ ਭੈਣਾਂ ਨੂੰ ਤੇ ਮਾਂ ਨੂੰ ਕਰਵਾਤੀ। ਹੁਣ ਈਦ ਆਈ ਤੇ ਹੁਣ ਮੈਨੂੰ ਲੈਣ ਆ ਗਿਆ। ਹਾਂ ਸਾਹਮਣੇ ਕੋਈ ਲਾਲਾ ਜੀ
ਓਹੋ ਇਹ ਕਦੋਂ ਆਏ ਨਾਜ਼ਲ ਹੋਏ? ਭਾਜੀ ਰੋਟੀ ਨਹੀਂ ਦਾ ਆਇਆ ਖਾਣਾ ਭਾਜੀ, ਮੈਂ ਨਹੀਂ ਆਇਆ। ਖੈਰ ਸੀ ਉਹ ਮੈਂ ਅੰਮੀ ਕਹਿ ਰਹੀ ਸੀ ਮੇਰੇ ਵੇਲੇ ਦੇਣਾ ਨੂੰ ਘਰ ਲੈ ਕੇ ਆ। ਮੈਂ ਕਿਹਾ ਅੱਛਾ, ਉਹ ਰੁੱਸ ਕੇ ਗਈ ਹੈ। ਮੈਂ ਕਿਹਾ ਮਾਈ ਚਲੋ ਫਿਰ ਲੈ ਆਉਣਾ ਨੂੰ ਅੱਧੀ ਘਰ। ਪਚੱਧੀ ਗੱਲ ਸੁਣ ਕੇ ਆ ਗਿਆ, ਮੇਰੀ ਬਾਕੀ ਦੀ ਗੱਲਾਂ ਨਹੀਂ ਸੁਣੀਆਂ ਅੰਮੀ ਹੁਣਾਂ ਦੀਆਂ? ਅੰਮੀ ਹੁਣੀ ਜੋ ਜ਼ੁਲਮ ਕਰਦੇ ਉਹ ਨਹੀਂ ਦੱਸਿਆ ਉਹਨਾਂ ਨੇ? ਇੱਧਰ ਤੇ ਆਓ ਭਾਜੀ, ਇੱਧਰ ਜਾਓ, ਅੱਬਾ ਜੀ ਇੱਕ ਮਿੰਟ ਚੁੱਪ ਕਰਕੇ ਇੱਧਰ ਬਹੁਤ ਜਾਓ। ਮੈਂ ਸਮਝੇ ਪੀਜ਼ੇ ਵਾਲਾ ਅੰਦਰ ਹੀ ਆ ਗਿਆ ਹੈ। ਆ ਤੁਹਾਡੇ ਨਹੀਂ ਉਹ ਕੋਈ ਪੂਰੀ ਵਾਲੀ ਭਾਜੀ ਲਾਇਆ ਜ਼ੁਲਮ ਕਰਦੇ, ਤੁਸੀਂ ਇਹਦੇ ਪਿੱਛੇ ਲੱਗੇ ਹੋ। ਮੇਰੀ ਵੀ ਤਾਂ ਕੋਈ ਗੱਲ ਮੰਨਿਆ ਇਹ ਕਰੋ ਲੋਕ ਯਾਰ। ਚੰਗਾ ਹੋਇਆ ਤੂੰ ਅੱਜ ਪਿੱਛੇ ਆ ਲੱਗੇ ਗਿਆ। ਕਿਉਂ ਕੀ ਹੋਇਆ? ਅਸੀਂ ਸਾਰੇ ਰਲ ਕੇ ਪਾਨ ਖਾਣੇ ਸੀ, ਥੁੱਕਣ ਨੂੰ ਜਗ੍ਹਾ ਨਹੀਂ ਸੀ ਲੱਭਣ ਡਈ ਸਾਨੂੰ। ਫਿਰ ਫਿੱਟਮ ਤੇਰੀ ਬਾਗ ਪੀਤੇ ਲਾਨਤ ਪੂਰੀ ਕਾਰ ਸੁਣ ਕੇ ਘਰੋਂ ਫੇ ਆਈਦਾ ਹੁੰਦਾ ਅਗਲੇ ਦਾ, ਉਹ ਵੀ ਔਰਤ ਵਾ, ਉਹਦਾ ਆਹ ਦੁੱਖ ਕੋਈ ਸੁਣਾਉਣਾ ਸੀ ਨਾ ਮੈਨੂੰ। ਕੀ ਸੁਣਾਉਣਾ ਸੀ? ਸੁਣਾਉਣ ਦੇ। ਉਹ ਕਾਕਾ ਹੱਥ ਪੱਲਾ ਨਾ ਮਾਰ ਸਾਡੇ ਸਾਹਮਣੇ ਤੂੰ ਉਹਨੂੰ ਬਦਤਮੀਜ਼ੀ ਕਰਨ ਡਿਆ ਕੁੜੀ ਦੇ ਨਾਲ। ਕੀ ਬਦਤਮੀਜ਼ੀ ਕਰਤੀ ਯਾਰ? ਓਏ ਯਾਰ ਕਰ। ਮੂੰਹ ਬਦਤਮੀਜ਼ੀ ਵਾਲਾ ਵਾ, ਮੂੰਹ ਹੈ ਹੀ ਨਹੀਂ ਲਾੜੇ ਵਾਲਾ, ਅਦਾ ਵਾਲਾ ਮੂੰਹ ਹੀ ਨਹੀਂ ਹੈਗਾ। ਤੁਹਾਨੂੰ ਜੀ ਅੱਬਾ ਜੀ ਪਤਾ ਹੀ ਨਹੀਂ ਹੈਗਾ, ਉੱਥੇ ਮੈਂ ਰਹਿੰਦੀ ਤੁਸੀਂ ਨਹੀਂ ਰਹਿੰਦੇ। ਕੀ ਸਲੂਕ ਕਰਦੀ ਇਹਦੀ ਮਾਂ ਯਾਰ ਤੇਰੀਆਂ ਜਾਣਾ ਹੁਣ ਓਏ, ਮੈਂ ਤੈਨੂੰ ਇੱਥੇ ਛੱਡ ਜਾਵਾਂ ਪੱਕੀ ਪੱਕੀ। ਹਾਂ ਮੈਂ ਪੱਕੀ, ਅੱਲਾ ਦਾ ਸ਼ੁਕਰ ਹੈ ਮੈਂ ਪੱਕੀ ਪੱਕੀ ਇੱਥੇ ਹੀ ਰਹਿਣਾ ਚਾਹੁੰਦੀ ਕਾਕਾ ਤੜੀਆਂ ਨਾ ਲਾ ਤੈਨੂੰ, ਤੜੀਆਂ ਨਾ ਲਾ ਤੈਨੂੰ। ਛੜੀਆਂ ਲਾਉਣੀਆਂ ਹੀ ਆ ਯਾਰ। ਗੱਲ ਫਿਰ ਦੇਖ ਲੈਣੇ ਕਿਹੜੀ ਗੱਲ ਹੁੰਦੀ ਏਡੀ ਗੱਲ ਹੈ। ਕੁਝਾ ਭਾਣ ਤੂੰ ਵੀਰੇ ਜਾਣਾ, ਮੈਂ ਨਹੀਂ ਜਾਣਾ। ਜਦੋਂ ਕਹਿਣ ਦੀ ਹਾਂ, ਨਹੀਂ ਮੈਂ ਜਾਣਾ ਨਹੀਂ ਫੇਰ ਗੱਲ ਜਾਣਾ। ਖਤਮ। ਤੇ ਫਿਰ ਯਾਰ ਉਹਨੂੰ ਤੁਸੀਂ ਪੱਕੀ ਪੱਕੀ ਰੱਖ ਲਓ ਯਾਰ। ਪੱਕੀ ਰੱਖ ਪੱਕੀ ਲਾਂਗੇ। ਇੱਥੇ। ਮੈਂ ਮਿਹਨਤ ਕਰਨੀ ਆ ਵੀ ਯਾਰ ਮੇਰੇ ਦਿਨ ਕੋਈ ਘਰ ਚੱਲੀਏ, ਗੱਲ ਜਾ ਕੋਈ ਛੱਡੋ ਇਹ ਗੁੱਸੇ ਉਹ ਨੂੰ ਤੂੰ ਨਾ ਯਾਰ। ਮਿਹਨਤ ਕਰ, ਤੂੰ ਆਪਣੀਆਂ ਭੈਣਾਂ ਨੂੰ ਸਮਝਾ ਖਾਂ। ਉਹ ਚਾਰ ਜਣੇ ਮੋਬਾਈਲ ਤੇ ਲੱਗੀਆਂ ਰਹਿੰਦੀਆਂ, ਮੈਨੂੰ ਸਾਰਾ ਕੰਮ ਕਹਿੰਦੀਆਂ ਵਾ। ਸਾਰਾ ਦਿਨ ਵੀਰੇ ਵੇਚੀ ਆ, ਅਸੀਂ ਵਿਆਹੀ ਆ। ਟਿਕਟੋਕ ਤੇ ਲੱਗੀਆਂ ਰਹਿੰਦੀਆਂ ਤੇ ਅੱਗੋਂ ਬੜਾ ਖੁਸ਼ ਖੁੰਬ ਹੈਗਾ ਟਿਕਟੋਕ ਵਾਲਾ। ਮੈਂ ਰੋਟੀ ਚੱਲ ਯਾਰ ਆਪਣਾ ਉਹਨੂੰ ਵੀ ਤਾਂ ਸਮਝਾਉਣਾ, ਉਹਨੂੰ ਕਹੇ ਏਦਾਂ ਕਰੀਦਾ ਮਾਂ ਪਿਓ ਦਾ। ਬੜੀਆਂ ਉਹ ਮੇਰੀਆਂ ਖਬਰਾਂ, ਵੱਡੀਆਂ ਦੋ ਭੈਣਾਂ, ਮੈਂ ਉਹਨਾਂ ਨੂੰ ਕੀ ਕਵਾਂ? ਮੋਬਾਈਲ ਖੋਹ ਉਹਨਾਂ ਕੋਲੋਂ। ਓਏ ਕੁਛ ਵੀ ਨਹੀਂ, ਵੈਸੇ ਬੱਚਿਆਂ ਨਾਲ ਲੱਗੀਆਂ ਹੁੰਦੀਆਂ, ਹੱਸਾ ਖੇਡਦੀਆਂ ਵਾ। ਇਹਨੇ ਦੱਸ ਤੁਸੀਂ ਬੱਚਿਆਂ ਨਾਲ ਲੱਗੀਆਂ ਹੁੰਦੀਆਂ ਉਹ। ਲੈ ਆ ਗਿਆ ਤੂੰ ਲੈ ਇੱਥੇ ਲੈ। ਆ ਕੇ ਤੂੰ ਕੁੱਤੇ ਚੀਕਾ ਪਾਇਆ ਵਾ। ਉਹ ਕਿਸੇ ਸਿਆਣੇ ਨੂੰ ਲੈ ਮੇਰੇ ਦਿਨ ਦਾ ਤਾਂ ਕੋਈ ਖਿਆਲ ਕਰ। ਸਿਆਪੇ ਕਰਨ ਨੂੰ ਮੈਨੂੰ ਕਿਸੇ ਲੈ ਕੇ ਸਿਆਣੇ ਨੂੰ ਲਿਆ ਜੇ ਕੁੜੀ ਲਿਜਾਣੀ ਆ ਤੇ ਸਿਆਣੇ ਨੇ ਕਹਾ ਕੀਤਾ, ਇਹਨਾਂ ਨੇ ਕਹਾ ਕੀਤਾ ਵਾ। ਉਹ ਕਾਕਾ ਜਿਹੜਾ ਵੇਖ ਲਓ ਬਜ਼ੁਰਗੋ ਗੱਲ ਵਧਾਉਣ ਦੇ। ਜਦੋਂ ਤੁਸੀਂ ਰਿਸ਼ਤਾ ਕੀਤਾ ਸੀ ਤੂੰ ਆ ਸੀ ਡਾਇਰੈਕਟ ਹਾਂ। ਹੈ। ਉਹ ਤੇਰਾ ਕੋਈ ਸਿਆਣਾ ਹੀ ਆ ਲੜਦੇ ਤਾਂ ਸਿਆਣੇ ਆ ਤੇ ਉਹਦਾ ਲੜਦੇ ਨਹੀਂ। ਤੇਰੇ ਸਿਆਣੇ ਨੇ ਬਲਾਜ ਤੇ ਲਿਆ ਮੇਰੇ ਨਾਲ ਨਕਾਈ ਤੁਸੀਂ ਉਹਨਾਂ ਨਾਲ ਨਹੀਂ ਨਕਾਈ। ਮੇਰਾ ਹੀ ਰਿਸ਼ਤਾ ਤਾਂ ਉਹਨਾਂ ਨੂੰ ਦਿੱਤਾ ਸੀ। ਨਾਲੇ ਆਪਾਂ ਲੜਦੇ ਤਾਂ ਸਿਆਣੇ ਆ, ਤੇਰਾ ਤਾਂ ਡੰਗ ਕੱਢਿਆ, ਤੂੰ ਲੜਦਾ ਹੀ ਨਹੀਂ। ਲੜਦਾ ਹੀ ਨਹੀਂ। ਤੁਹਾਡੇ ਅੱਬਾ ਜੀ ਉਹ ਤਾਂ ਮਿਹਣੇ ਮਾਰਦੇ ਨੇ ਮੈਨੂੰ, ਤੁਹਾਨੂੰ ਉਹ ਪਤਾ ਤੂੰ ਨਹੀਂ ਜਾਣਾ ਜਾਂ ਨਹੀਂ ਜਾਣਾ ਇਹਦਾ? ਮਾਰਦਾ ਓਏ ਮੁੰਡਾ ਹੈਗਾ ਨਾ ਬਾਰ ਫੜ ਕੇ ਬਦਤਮੀਜ਼ੀ ਕਰਦਾ ਉਹ ਮੈਂ ਮੇਰੇ ਨਾਲ। ਫੜ ਸਕਦਾ ਮੇਰੇ ਨਿਕਾਹ ਚ ਵਾ। ਉਹ ਨਿਕਾਹ ਕਰਦਾ ਤੂੰ। ਲੈ ਸਾਡੇ ਸਾਹਮਣੇ ਤੂੰ ਕੁਝ ਵੀ ਨਹੀਂ ਕਰ ਸਕਦਾ, ਮੇਰੇ ਨਿਕਾਹ ਚ ਵਾ। ਮੈਂ ਚਪੇੜ ਮਾਰ ਕੇ ਹੋਰ ਥੱਲੇ ਨੂੰ ਦੱਬ ਦੇਣਾ ਲੈ ਤੈਨੂੰ। ਥੱਲੇ ਨੂੰ ਐਡਾ ਦੱਬ ਤੂੰ ਦੇ। ਪੱਕੀ ਰੱਖ ਲਓ ਯਾਰ। ਉਹ ਪੱਕੀ ਰੱਖ ਲਾਂਗੇ ਯਾਰ। ਰੱਖ ਲਓ ਪੱਕੀ ਵੇ ਤੁਸੀਂ। ਆ ਪੱਕੀ ਲੱਗੀ ਆ ਅਸੀਂ ਕੱਟੀ ਲੱਗੀ ਤੈਨੂੰ ਪੱਕੀ ਕਿਸੇ ਆ ਨੇ ਫੋਨ ਕੀਤਾ ਕਿ ਤੂੰ ਘਰ ਆ, ਮੈਨੂੰ ਲੈ ਜਾਂਦੇ ਕੇ ਵੀ ਜਾ। ਨਹੀਂ, ਜਾਓ ਜਾਂਦੇ ਵੀ ਉਹ ਨਹੀਂ। ਬੂਆ ਕਿੱਡਾ ਗੇਟ ਬਣਾ ਜਾਂਦੇ ਹਾਂ, ਹੁੰਦੇ। ਇਹ ਤੁਸੀਂ ਵੇਰਾ ਪਛਤਾਉਣਾ ਵਾ ਤੂੰ ਮੈਨੂੰ ਦੱਸਾਂ। ਪਛਤਾ ਲੈਂਦੇ ਸਾਨੂੰ, ਚੱਲ ਫਿਰ ਤੋਂ। ਪਛਤਾ ਲਾਂਗੀ ਮੈਂ। ਜਾ ਐਡਾ ਕੰਮ ਕਰ ਜਾ ਕੇ। ਜਾ ਕੰਮ ਕਰ ਵੀਰੇ, ਜਾ ਗੱਲ ਕੇ। ਪਤਾ ਕੀ ਉੱਥੇ ਨਾ ਖਾਨਦਾਨ ਪੂਰਾ ਇਕੱਠਾ ਹੋਇਆ ਤੇ ਰੋਟੀਆਂ ਭੈਣਾਂ ਕੋਲੋਂ ਨਹੀਂ ਪੱਕਦੀਆਂ। ਉਹ ਇਸ ਸਾਨੂੰ ਵੇਲੇ ਸਾਰਾ ਲੈਣ ਖਾਨਦਾਨ ਇਕੱਠਾ ਤੇ ਚੁਗਲੀਆਂ ਤੂੰ ਹੀ ਕਰਦੇ ਆ। ਬਤਾਉਣੀ ਆ ਤੇ ਓਏ ਇਹਨੂੰ ਫਾੜੋ ਓਏ ਇਹਨੂੰ ਫਾੜੋ ਮੈਨੂੰ ਗੁੱਸਾ ਚੜਦਾ ਹੱਥ ਚਲਾ ਕੇ ਨਾ ਕਰ ਓਏ, ਹੱਥ ਚਲਾ ਕੇ ਨਾ ਕਰ। ਕੀ ਨਾ ਕਹੋ, ਮੈਂ ਸਾਰਾ ਕੋਈ ਮੈਂ ਨਿਕਾਹ ਜਾਣ ਲੈ। ਓਏ ਕੈਸਾ ਤੇਰਾ ਖੂਹ ਵਰਗਾ ਮੂੰਹ ਹੈ ਓਏ ਬਦਤਮੀਜ਼ੀ ਨਾ ਕਰ, ਮੈਂ ਤੈਨੂੰ ਦੱਸਾਂ। ਜੀ ਤੇਲੀ ਆਈਸਕ੍ਰੀਮ ਲੈਣ ਚਲ ਜਾਵਾਂ। ਆਹ ਕੁਛ ਸੁਣਾਉਣਾ ਤੂੰ ਮੈਨੂੰ। ਓਏ ਕੁਝ ਹੋਣਿਆ ਨੂੰ ਉਹ ਤੇ ਕੀ ਸੁਣਾਦੀ ਹੈ ਤੈਨੂੰ ਹੁਣ? ਨਿਕਲ ਜਾ ਓਏ। ਓਏ ਉਹ ਬੰਬ ਨਾਲ ਚੱਗੇ ਓਏ ਉਹ ਕਾਕਾ ਛੱਡੀ ਨਾ ਤੈਨੂੰ ਵੱਢ ਜਾਣਾ। ਮੈਂ ਤੇ ਘੱਟ ਕਰਨੀ, ਮੈਂ ਵੀ ਤੇਰੇ ਛੱਡਣੀ ਆ। ਕਿਤੇ ਤੂੰ ਓਏ ਆ ਤੇਰੇ ਮਾਪੇ ਨੇ ਤਰਬੀਅਤ ਦਿੱਤੀ ਆ ਉਹ ਪਿਓ ਦੇ ਸਾਹਮਣੇ ਧੀ ਨੂੰ ਹੱਥ ਲਾਉਣ ਡਿਆ। ਤੇ ਤੁਸੀਂ ਇਹਨੂੰ ਆਹ ਤਰਬੀਅਤ ਦਿੱਤੀ, ਇਹਨਾਂ ਨੂੰ ਆਹ ਦਿੱਤੀ ਵੀ ਜਵਾਈ ਭਾਈ ਨੂੰ ਮਾਰਨ ਡਏ ਨੇ। ਓਏ ਜਵਾਈ ਭਾਈ ਨੇ ਮੰਜੀ ਆ। ਉਹ ਰੱਖੋ ਕੋਲ, ਮੈਂ ਨਹੀਂ ਉਹ ਰੱਖਣੀ। ਚੱਲ ਪੈਸਾ ਕਰ। ਉਹ ਮੈਂ ਫੈਸਲਾ ਦੀ ਨਹੀਂ ਸਹੀ ਤੇਰੇ ਫਾਇਦਾ ਲੈ ਚੱਲ। ਇੱਥੇ ਹੀ ਜਾ ਉਹ ਨਿਕਲ ਬਾਹਰ ਹੀ ਨਿਕਲ ਜਾਈਦਾ। ਚੱਲ ਬਾਹਰ ਨੱਸ ਜਾ ਓਏ ਸਾਂਭ ਕੇ ਰੱਖੋ। ਤੇ ਮੈਂ ਕਹਿੰਦਾ ਨੱਸ ਜਾ ਓਏ ਓਏ ਮੈਂ ਕਿਵੇਂ ਬਚ